ਜਦੋਂ ਉਜਾੜੇ ਪਏ ਨੇ ਉਮਰ ਕਿੰਨੀ ਸੀ ਤੁਹਾਡੀ? ਉਮਰ ਪਤਾ ਨਹੀਂ, ਮੁੰਡੇ ਮੇਰੇ ਸਗਲੇ ਮੁੰਡੇ ਕਿੰਨੇ ਕਿੰਨੇ ਸਾਲਾਂ ਦੇ ਸੀ? ਮੁੰਡੇ 100 ਸਾਲ ਦੇ ਹੋ ਕੇ ਮਰੇ। 3 ਸਿੱਖ ਮਾਰੇ ਸੀ ਮੈਂ। ਤੁਸੀਂ ਨਾ ਕਿੱਥੇ ਮਾਰੇ ਸੀ ਸਿੱਖ ਤੁਸੀਂ? ਅਸੀਂ ਆਪਣੇ ਘਰੋਂ ਲੈਣ ਗਏ ਪਹਿਲਾਂ। ਅੱਛਾ ਉਹ ਸਿੱਖ ਰਾਹ 'ਚ ਪੈ ਗਏ। ਅੱਛਾ ਤਲਵਾਰ ਮੇਰੇ ਕੋਲ ਸੀ। ਅੱਲਾ ਜਾਣਦਾ ਹੈ, ਰੱਬ ਜਾਣਦਾ। ਹਾਂਜੀ 3 ਮਾਰੇ। ਬਜ਼ੁਰਗਾਂ ਦਾ ਜਿਹੜਾ ਪੋਤਾ ਹੈ ਸਭ ਨਾਲੋਂ ਵੱਡਾ, ਉਹਦੀ ਕਿੰਨੀ ਉਮਰ ਹੈ? ਉਹਦੀ ਤਕਰੀਬਨ 60-70 ਸਾਲ ਹੋਏ। 60-70 ਸਾਲ ਬਾਬਾ ਜੀ ਦੇ ਪੋਤੇ ਦੀ ਉਮਰ ਹੈ। ਹਾਂਜੀ ਸੁਣਿਆ ਤੁਸੀਂ ਬਾਹ ਵੀ ਫੜ ਲੈਂਦੇ ਸੀ ਬੰਦੇ ਦੀ? ਬਾਂਹ ਵੀ ਫੜ ਗਏ ਪਿੰਡ ਦੇ ਵਿੱਚ। ਬਾਂਹ ਤੇਰੀ ਰਹਿ ਸੀ ਮੈਂ। ਅੱਛਾ ਹਾਂ, ਕੋਈ ਨਹੀਂ ਛੁਡਾ ਸਕਿਆ? ਕੋਈ ਨਹੀਂ ਮੇਰੇ ਪੂਰੀ ਆਈ। ਅੱਛਾ ਵਾਹ ਜੀ ਵਾਹ। ਬਜ਼ੁਰਗ ਦੱਸਦੇ ਨੇ ਜੀ ਬਾਹ ਵੀ ਫੜ ਲੈਂਦਾ ਸੀ ਤੇ ਉਹ ਵੀ ਨਹੀਂ ਕੋਈ ਛੁਡਾ ਸਕਦਾ ਸੀ। ਪੂਰੇ ਪਿੰਡ ਦੇ ਵਿੱਚ ਹਲੇ ਵੀ ਰਿਕਾਰਡ ਹੈ ਇਹਨਾਂ ਦਾ। ਇੱਥੇ ਦੇ ਮੁੰਡੇ ਤਗੜੇ ਸਭ ਹਾਰ ਗਏ। ਅੱਛਾ। ਫੜਨੀ ਬਾਂਹ। ਕਿਵੇਂ ਫੜਦੇ ਸੀ ਬਾਹ ਤੁਸੀਂ? ਹਾਂ ਆਏ ਫੜਦੇ। ਵਾਹ ਹੁਣ ਜੀ ਬਾਂਹ ਕੀ ਫੜਨੇ। ਇੰਨੀ ਮਾਸ਼ਾਅੱਲਾ ਤੁਹਾਡੀ ਲੰਬੀ ਉਮਰ ਹੋ ਗਈ, ਕੀ ਖੁਰਾਕ ਹੁੰਦੀ ਸੀ ਆਪਣੀ? ਮੇਰੇ ਗਿਰਾ ਬੜੇ ਕੀ ਖਾਂਦੇ ਸੀ? ਗੋਸ਼ਤ ਘਿਓ ਜੈਸੇ ਅੱਛਾ ਸਾਰੇ ਵਿਕਦਾ ਨੇ ਅੱਛਾ ਖਾਂਦੇ ਸੀ। ਸਹੀ ਹੋ ਗਿਆ। 3 ਮੱਝਾਂ ਸੀ ਸਾਰੀਆਂ, 2 ਗਾਈਆਂ। ਅੱਛਾ ਪਾਈਆ ਕਿਉਂ ਦੇ ਸੀ ਹਾਲੇ ਪੱਠਾ ਜਾ ਕੇ ਬਾਬਾ ਜੀ ਦੀ ਜਿਹੜਾ ਸੇ ਬੜਾ। ਅੱਛਾ। ਹਾਂਜੀ ਹਲੇ ਵੀ ਪਾਈਆ ਘਿਓ ਖਾ ਲੈਂਦੇ ਨੇ? ਖਵਾ ਕੇ ਵੇਖ ਲਓ ਵਾਹ ਜੀ ਵਾਹ। ਜਾਂਦੇ ਕੋਲ ਜਾਣਾ। ਆਏ ਹੋਏ ਆ ਰਾਤ ਗਏ ਨਾ। ਹਾਂਜੀ ਆ ਸਭ ਰਾਤ। ਅੱਛਾ ਉਹ ਰਾਤ ਜਰਾ ਆ ਜਾਣਾ। ਹਾਂਜੀ ਮੋੜ ਕੇ ਓਏ ਹੋਏ ਹੋਏ, ਹਾਲੇ ਵੀ ਮਾਸ਼ਾਅੱਲਾ ਤਾਕਤ ਬਹੁਤ ਹੈ ਤੁਹਾਡੇ 'ਚ। ਉਹ ਬੰਸੀ ਖਤਰੇ ਸੀ। ਅੱਛਾ ਬੰਸੀ ਖੱਤਰੀ। ਰੱਗਾ ਖਤਰੇ ਸੀ। ਅੱਛਾ ਹਾਂ ਇਹ ਤੁਹਾਡੇ ਹਮ ਉਮਰ ਸਨ? ਹਾਂ ਦੇਖ ਲਓ ਜੀ, ਬਾਬਾ ਜੀ ਨੇ ਆਪਣੇ ਜਿਹੜੇ ਉਮਰ ਦੇ ਬੰਦੇ ਸਨ ਉਹਨਾਂ ਦਾ ਵੀ ਨਾਂ ਲਿਆ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਬਜ਼ੁਰਗਾਂ ਦੇ ਉਹ ਜਿਹੜੇ ਯਾਰ ਸਨ ਉਹ ਅਗਰ ਜ਼ਿੰਦਾ ਨੇ ਜਾਂ ਫੌਤ ਹੋ ਗਏ ਨੇ, ਉਹਨਾਂ ਦੀ ਕਿੰਨੀ ਕੁ ਉਮਰ 'ਚ ਫੌਤ ਹੋਏ, ਸਾਰੀ ਹਿਸਟਰੀ ਪਤਾ ਲੱਗ ਜਾਏਗੀ। ਅਸੀਂ ਆਏ ਹਾਂ ਪਿੰਡ ਬੰਦੋ ਕੇ ਤੇ ਤੁਹਾਡੀ ਮੁਲਾਕਾਤ ਅੱਜ ਕਰਾਵਾਂਗੇ 140 ਸਾਲ ਦੇ ਬਜ਼ੁਰਗਾਂ ਦੇ ਨਾਲ, ਜਿਨ੍ਹਾਂ ਦੀ 47 ਵੇਲੇ ਉਮਰ ਦੱਸਦੇ ਨੇ 60-70 ਸਾਲ ਸੀ ਜਦੋਂ ਉਜਾੜੇ ਵੇਲੇ। ਤੇ ਇਹ ਮਨਹਾਸ ਰਾਜਪੂਤ ਨੇ ਤੇ ਇਹਨਾਂ ਦੇ ਇਸ ਟਾਈਮ ਅਸੀਂ ਘਰ ਵੱਲ ਆਏ ਆ ਤੇ ਇਹ ਤੁਹਾਨੂੰ ਘਰ ਵੀ ਦਿਖਾਉਂਦੇ ਆ। ਬੜੇ ਮਾੜੇ ਹਾਲਾਤ ਨੇ। ਬਜ਼ੁਰਗਾਂ ਦੇ 4 ਪੁੱਤਰ ਸਨ, 4 ਹੀ ਪੁੱਤਰ ਜਿਹੜੇ ਨੇ ਫੌਤ ਹੋ ਗਏ ਨੇ। 100 ਸਾਲ ਦੀ ਉਮਰ ਉਹਨਾਂ ਦੀ ਹੋਈ ਮਾਸ਼ਾਅੱਲਾ, ਕਿਸੇ ਦੇ 90 ਸਾਲ, ਕਿਸੇ ਦੇ 80 ਸਾਲ। ਤੇ ਦੂਸਰੇ ਜਿਹੜੇ ਇਹਨਾਂ ਦੇ ਪੋਤੇ ਨੇ ਉਹਨਾਂ ਦੀ ਉਮਰ ਇਸ ਟਾਈਮ ਕਹਿੰਦੇ ਨੇ 60 ਸਾਲ ਹੈ। ਤੇ ਇਹ 2 ਦੂਸਰਾ ਘਰ ਦੇ ਵਿੱਚ ਅਫਰਾਦ ਰਹਿੰਦੇ ਨੇ, ਇੱਕ ਉਹਨਾਂ ਦੀ ਬਹੂ ਹੈ ਤੇ ਇੱਕ ਬਜ਼ੁਰਗ ਆਪ ਨੇ। ਤੇ ਅੱਜ ਤੁਹਾਨੂੰ ਉਹਨਾਂ ਦੀ 47 ਦੀ ਕਹਾਣੀ ਵੀ ਵਿਖਾਵਾਂਗੇ ਤੇ ਨਾਲ ਤੁਹਾਨੂੰ ਵਿਖਾਉਂਦੇ ਆ ਇਸ ਪਿੰਡ ਦੇ ਵਿੱਚ ਇਹ ਬਜ਼ੁਰਗ ਜਿਹੜੇ ਨੇ ਮਨਹਾਸ ਰਾਜਪੂਤ ਕਿਸ ਤਰ੍ਹਾਂ ਰਹਿੰਦੇ ਨੇ। ਸਲਾਮ ਅਲੈਕੁਮ ਮਾਂ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ ਤੁਸੀਂ? ਤੁਹਾਡਾ ਕੀ ਹਾਲ ਹੈ? ਠੀਕ ਹੋ? ਬਜ਼ੁਰਗ ਮਾਸ਼ਾਅੱਲਾ ਬੈਠੇ ਨੇ ਸਾਹਮਣੇ। ਇਹ ਦੇਖੋ ਜੀ, ਇਹ ਬਾਬਾ ਜੀ ਨੇ, ਇਹਨਾਂ ਦੀ ਉਮਰ ਜਿਹੜੀ ਹੈ ਦੱਸਦੇ ਨੇ 140 ਸਾਲ ਹੈ। ਤੇ ਸ਼ਨਾਖਤੀ ਕਾਰਡ ਇਹਨਾਂ ਦਾ ਦੇਖਿਆ, ਸ਼ਨਾਖਤੀ ਕਾਰਡ ਦੀ ਉਮਰ 1906 ਲਿਖਿਆ। ਇਹ ਮਾਂ ਜੀ ਜਿਹੜੇ ਨੇ ਬਾਬਾ ਜੀ ਦੇ ਨੌਂ ਨੇ। ਹਾਂਜੀ ਮਾਂ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਠੀਕ ਠਾਕ, ਅੱਲਾ ਦਾ ਸ਼ੁਕਰ ਹੈ। ਠੀਕ ਠਾਕ ਹੋ ਮਾਂ ਜੀ? ਅਸੀਂ ਇਹ ਦੇਖਿਆ, ਤੁਹਾਡਾ ਘਰ ਵੀ ਵੇਖਿਆ, ਬਜ਼ੁਰਗਾਂ ਦੀ ਹਾਲਤ ਵੀ ਵੇਖੀ, ਬੜੇ ਬੁਰੇ ਹਾਲਾਤ ਨੇ ਘਰ ਦੇ। ਕੀ ਹੋਇਆ ਜਿਹੜਾ ਤੁਹਾਡੇ ਇਹ ਹਾਲਾਤ ਚੱਲ ਰਹੇ ਨੇ? ਬਸ ਕੋਈ ਕਮਾਉਣ ਵਾਲਾ ਨਹੀਂ ਹੈ ਤੇ ਆਪਣੀ ਮਿਹਨਤ ਮਜ਼ਦੂਰੀ ਕਰੀਦੀ ਆ। ਹਾਂਜੀ ਤੇ ਬਜ਼ੁਰਗਾਂ ਦੀ ਖਿਦਮਤ ਕਰੀਦੀ ਆ। ਅੱਛਾ। ਮੇਰੀਆਂ 2 ਬੇਟੀਆਂ ਵਾ, ਬੇਟਾ ਕੋਈ ਨਹੀਂ। ਅੱਛਾ। ਮੇਰਾ ਮੀਆਂ ਫੌਤ ਹੋਏ ਨੂੰ 25 ਸਾਲ ਹੋ ਗਏ। ਅੱਛਾ। ਹਾਂਜੀ। ਬਾਬਾ ਜੀ ਦੇ ਕਿੰਨਵੇਂ ਨੰਬਰ ਦੇ ਪੁੱਤਰ ਸਨ? ਉਹ ਤੀਸਰੇ ਨੰਬਰ। ਤੀਸਰੇ ਨੰਬਰ ਦੇ। ਸਭ ਨਾਲੋਂ ਵੱਡਾ ਪੁੱਤਰ ਇਹਨਾਂ ਦਾ ਕਿਦੋਂ ਫੌਤ ਹੋਇਆ ਸੀ? ਉਹਨਾਂ ਨੂੰ ਹੋ ਗਿਆ
20 ਸਾਲ ਹੋ ਗਏ 20 ਸਾਲ। ਹਾਂਜੀ ਕਿੰਨੀ ਉਮਰ ਸੀ ਬਾਬਾ ਜੀ ਦੇ ਵੱਡੇ ਪੁੱਤਰ ਦੀ? ਉਹਨਾਂ ਦੀ ਉਮਰ ਹੈ 90 ਕੁ ਸਾਲ 90 ਸਾਲ। ਹਾਂਜੀ ਹਾਂਜੀ ਸਹੀ ਹੋ ਗਿਆ। ਮਾਂ ਜੀ ਤੁਸੀਂ ਬਾਬਾ ਜੀ ਨੂੰ ਸ਼ੁਰੂ ਤੋਂ ਵੇਖਦੇ ਆਏ ਹੋ? ਹਾਂਜੀ ਵੇਖਦੇ ਆ ਇੱਥੋਂ ਦਾ ਜੰਮ ਪਾਲੇ ਤੁਹਾਡਾ ਵੀ? ਨਹੀਂ ਹਾਂਜੀ। ਮੇਰੇ ਪੇਕੇ ਸੱਚੇ ਸੌਦੇ ਨੇ। ਅੱਛਾ ਮੈਂ ਇੱਥੇ ਹੋਈਆਂ ਅਡਗਵਾਂਡੋਂ ਆਈ ਹਾਂ ਅੱਛਾ ਤੇ ਮੈਂ ਹੋਈਆਂ ਕੜੀ ਪੈ ਪੁੱਜਾਨੀ ਆ ਤੇ ਕਈ ਵਾਰੀ ਲਾ ਜਾਨੀ ਆ, ਹੋਰ ਮੇਰਾ ਕੋਈ ਤਲਕ ਨਹੀਂ। ਤੇ ਬਾਬਾ ਜੀ ਇਸ ਉਮਰ ਦੇ ਵਿੱਚ ਪਹਿਲੇ ਸੁਣਿਆ ਇਹ ਦੁਕਾਨ ਕਰਦੇ ਰਹੇ ਨੇ ਪਿੰਡ ਬੰਦੋਕੀ ਦੇ ਕਰਦੇ ਵਿੱਚ? ਸਨ, ਬੀਵੀ ਵੀ ਇਹਨਾਂ ਦੀ ਇੱਥੇ ਬਹਿ ਜਾਂਦੀ ਸੀ। ਅੱਛਾ ਬੀਵੀ ਫੌਤ ਹੋਇਆ ਨੂੰ ਕਿੰਨੀ ਦੇਰ ਹੋ ਗਈ ਇਹਨਾਂ ਦੀ? 20 ਸਾਲ ਉਹਨਾਂ ਨੂੰ ਹੋ ਗਏ 24 ਸਾਲ। ਅੱਛਾ 24 ਸਾਲ। ਹਾਂਜੀ ਤੇ 4 ਸਾਲ ਬਾਅਦ ਉਹਨਾਂ ਦਾ ਪੁੱਤਰ ਫੌਤ ਹੋ ਗਿਆ। ਉਸ ਤੋਂ ਬਾਅਦ 1 ਸਾਲ ਬਾਅਦ ਮੇਰਾ ਅੱਛਾ। ਮੀਆਂ ਫੌਤ ਹੋਇਆ। ਅੱਛਾ ਹਾਂਜੀ ਅੰਮੀ ਉਹਨਾਂ ਦੀ ਪਹਿਲੋਂ ਫੌਤ ਹੋਈ ਆ। ਅੱਛਾ ਉਹਨਾਂ ਨੂੰ 25 ਸਾਲ ਹੋਏ ਆ, ਹੂੰ। ਉਹਨਾਂ ਨੂੰ 24 ਸਾਲ ਹੋਏ। ਤੇ ਬਾਬਾ ਜੀ ਦੇ 4 ਪੁੱਤਰ ਸਨ? ਹਾਂਜੀ ਚਾਰੇ ਮੁੱਕ ਗਏ। ਇੱਕ ਉਧਰੇ ਫੌਤ ਹੋ ਗਿਆ ਸੀ ਇੰਡੀਆ 'ਚ? ਹਾਂਜੀ 50 ਸਾਲ ਤੇ ਮੈਨੂੰ ਹੋ ਗਏ ਨੇ ਇੱਥੇ ਵਿਆਹੀ ਆਈ ਨੂੰ। ਹੂੰ ਹੂੰ 50 ਸਾਲ ਤੋਂ ਉੱਤੇ ਹੀ ਜਾਂਦੇ ਨੇ ਪੈਸੇ, ਉਦੋਂ ਨਹੀਂ ਮੈਂ ਵੇਨੀ ਆ। ਅੱਛਾ ਹਾਂ ਬਜ਼ੁਰਗਾਂ ਦਾ ਜਿਹੜਾ ਪੋਤਾ ਹੈ ਸਭ ਨਾਲੋਂ ਵੱਡਾ, ਉਹਦੀ ਕਿੰਨੀ ਉਮਰ ਹੈ? ਉਹਦੀ ਤਕਰੀਬਨ 60-70 ਸਾਲ ਹੋਏ ਸੀ। 60-70 ਸਾਲ ਬਾਬਾ ਜੀ ਦੇ ਪੋਤੇ ਦੀ ਉਮਰ ਹੈ। ਹਾਂਜੀ ਸਹੀ ਹੋ ਗਿਆ। ਉਹ ਕਿਹੜੇ ਪਿੰਡ ਰਹਿੰਦੇ ਨੇ? ਉਹ ਇੱਥੇ ਫਰੂਕਾਬਾਦ ਰਹਿੰਦੇ। ਅੱਛਾ ਫਰੂਕਾਬਾਦ ਰਹਿੰਦੇ ਨੇ। ਹਾਂਜੀ ਬਾਕੀ ਜਿਹੜੇ ਬਾਬਾ ਜੀ ਦੇ ਦੂਸਰਾ ਬੱਚੇ ਸਨ, ਹਾਂਜੀ ਉਹਨਾਂ ਦੀ ਔਲਾਦਾਂ ਜਿਹੜੀਆਂ, ਹਾਂਜੀ ਉਹ ਬਾਬਾ ਜੀ ਨੂੰ ਕਿਉਂ ਨਹੀਂ ਸੰਭਾਲਦੀਆਂ? ਉਹ ਨਹੀਂ ਸੰਭਾਲਦੀਆਂ ਪੁੱਤਰ, ਕੋਈ ਨਹੀਂ ਆਪੋ ਆਪਣੇ ਘਰਾਂ 'ਚ ਨੇ, ਅਗਲੀਆਂ ਨਹੀਂ ਪੁੱਛਦੀਆਂ। ਤੇ ਹੁਣ ਦੱਸਿਆ ਵੀ ਬਾਬੇ ਦੀਆਂ ਸਗੀਆਂ ਭਤੀਜੀਆਂ ਉਹਨਾਂ ਨੇ ਕਦੀ ਪੁੱਛਿਆ, ਕਦੀ ਆਈਆਂ ਨਹੀਂ ਗਈਆਂ ਨੇ, ਨਾ ਬਾਬਾ ਜੀ ਕਦੀ ਉਹਨਾਂ ਕੋਲ ਗਏ ਨਾ ਉਹ ਆਏ। ਓਹੋ ਇੰਡੀਆ 'ਚ ਕਿਹੜਾ ਪਿੰਡ ਸੀ ਇਹਨਾਂ ਦਾ, ਕੋਈ ਪਤਾ ਤੁਹਾਨੂੰ? ਹਿੰਦੁਸਤਾਨ ਦਾ ਨਾਂ ਲੈਂਦਾ ਰਹਿੰਦਾ। ਅੱਛਾ ਹਿੰਦੁਸਤਾਨ ਦਾ। ਹਾਂਜੀ ਹਿੰਦੁਸਤਾਨ ਦਾ ਯਾਦਦਾ ਰਹਿੰਦਾ। ਚਲੋ ਜੀ ਅੱਜ ਅਸੀਂ ਇਹਨਾਂ ਕੋਲ ਸਾਰੀ ਕਹਾਣੀ ਪੁੱਛਦੇ ਹਾਂ। ਤੁਸੀਂ ਵੀ ਮਾਂ ਜੀ ਨਾਲ ਬੈਠ ਜਾਣਾ ਇਹਨਾਂ ਦੇ, ਤੇ ਫਿਰ ਬਾਕੀ ਗੱਲਾਂ ਇਹਨਾਂ ਦੇ ਕੋਲੋਂ ਪੁੱਛਦੇ ਹਾਂ ਉੱਥੇ। ਤੇ ਕੋਸ਼ਿਸ਼ ਕਰਾਂਗੇ ਜੀ ਜਿਹੜੇ ਵੀ ਸਾਡੇ ਰਾਜਪੂਤ ਭਰਾ ਜਾਂ ਦੂਸਰੇ ਵੀਰ ਜਿਹੜੇ ਵੀ ਵੇਖਦੇ ਪਏ ਨੇ, ਇਹ ਬਜ਼ੁਰਗਾਂ ਦੀ ਮਾਲੀ ਇਮਦਾਦ ਵੀ ਕਰਨੀ ਚਾਹੀਦੀ ਹੈ, ਕਿਉਂਕਿ ਇਹਨਾਂ ਦੇ ਮਾਸ਼ਾਅੱਲਾ 4 ਪੁੱਤਰ ਸਨ, ਅੱਲਾਹ ਤਾਲਾ ਨੇ ਉਹ ਵੀ ਇਹਨਾਂ ਕੋਲ ਲੈ ਲਏ। ਅੱਗੋਂ ਪੋਤੇ ਨੇ ਉਹ ਇਹਨਾਂ ਨੂੰ ਨਹੀਂ ਸੰਭਾਲਦੇ। ਇਹ ਇੱਕ ਸਾਡੇ ਸਾਹਮਣੇ ਮਾਂ ਜੀ ਬੈਠੇ ਨੇ, ਇਹਨਾਂ ਦੀ ਨੂੰਹ ਨੇ, ਤੇ ਇਹ ਇਹਨਾਂ ਨੂੰ ਸੰਭਾਲਦੇ ਨੇ, ਇਹਨਾਂ ਦੀ ਦੇਖਭਾਲ ਕਰਦੇ ਨੇ। ਇਹ ਦੋਨੇ ਜੀ ਇਸ ਘਰ ਦੇ ਵਿੱਚ ਰਹਿੰਦੇ ਪਏ ਨੇ। ਸਿਰਫ ਦੋ ਜੀ ਤੇ ਆ ਬੱਚਾ ਮੈਂ ਮੰਗ ਕੇ ਲਿਆਂਦਾ। ਅੱਛਾ ਬੱਚਾ ਮੰਗ ਕੇ ਲਿਆਂਦਾ ਰੱਖਿਆ? ਹੋਰ ਦੋਤਰੇ। ਅੱਛਾ ਦੋਤਰਾ। ਉਹ ਹੀ ਆਖਿਆ ਸੀ ਨਾ ਵੀ ਮੈਨੂੰ ਦੇ ਚਲ ਮੈਂ ਕੱਲੀ ਆ। ਓਹੋ ਹੋ ਚਲੋ ਉਹਨਾਂ ਦਾ ਭਲਾ ਹੋਵੇ ਉਹਨਾਂ। ਇਹ ਜੀ ਮਾਸੂਮ ਜਿਹਾ ਬੱਚਾ ਹੈ, ਇਹ ਵੀ ਕਫਾਲਤ ਇਹਦੀ ਇਹ ਹੀ ਕਰਦੇ ਨੇ। ਹਾਂ। ਮਾਂ ਜੀ ਰਹਿਣ ਸਹਿਣ ਤੇ ਤੁਹਾਡਾ ਚਲੋ ਅਸੀਂ ਦੇਖ ਲਿਆ, ਖਾਣ ਪੀਣ ਦਾ ਕਿੱਥੋਂ ਗੁਜ਼ਾਰਾ ਹੁੰਦਾ? ਅੱਲਾਹ ਤਾਲਾ ਹੀ ਪੁੱਤਰ ਕਰਦਾ। ਕੋਈ ਆਪਣੀ ਜ਼ਮੀਨ ਭਾਂਡਾ ਹੈਗਾ? ਕੋਈ ਸ਼ੈ ਅੱਲਾਹ ਵਾਲੀ ਚੀਜ਼ ਕੋਈ ਸ਼ੈ ਨਹੀਂ। ਹੂੰ ਕੋਈ ਜ਼ਮੀਨ ਨਹੀਂ। ਸਿਰਫ ਤੂੰ ਮੈਂ ਭੈਣ ਭਰਾ ਹੀ ਇਮਦਾਦ ਕਰਦੇ ਨੇ। ਈਦ ਤੇ ਹੋਇਆ ਕੋਈ ਦਾਣੇ ਦੇ ਗਿਆ, ਕੋਈ ਫਤਰਾਨਾ ਦੇ ਗਿਆ। ਤੁਹਾਡੇ ਪਿੰਡ ਦੇ ਵਿੱਚ ਮੈਂ ਦੇਖਿਆ ਗੈਸ ਵੀ ਕੋਈ ਨਹੀਂ ਲੱਗੀ, ਤੇ ਚੁੱਲ੍ਹੇ ਵੀ ਤੁਹਾਡੇ ਉਹੀ ਮਿੱਟੀ ਵਾਲੇ ਪੁਰਾਣੇ। ਕਿੱਥੋਂ ਬਾਲਣ ਲੈਂਦੇ ਹੋ? ਨਾ ਤੁਹਾਡੀਆਂ ਪੈਲੀਆਂ ਜਿੱਥੋਂ ਤੁਸੀਂ ਵੱਢ ਕੇ ਲਿਆਓ? ਬਾਹਰੋਂ ਹੀ ਪੁੱਤ ਚੋ ਜੋ ਕੇ ਲਿਆਈਦਾ। ਓਹੋ ਹੋ ਬਾਹਰੋਂ ਕਿਕਰਾਂ ਚ ਚੁੱਕ ਚੁੱਕ ਕੇ ਲਿਆਉਂਦੇ ਨੇ, ਹੋਰ ਕੋਈ ਸ਼ੈ ਨਹੀਂ। ਬੜੀ ਦੁੱਖ ਵਾਲੀ ਗੱਲ ਹੈ ਜੀ। ਸਾਡੀ ਜਿਹੜੀ ਮਾਂ ਨੇ ਉਹ ਆਪ ਜਾ ਕੇ ਮਿਹਨਤ ਕਰਦੇ ਨੇ। ਹਾਂ ਅੱਲਾਹ ਤਾਲਾ ਕਿਸੇ ਨੂੰ ਇਸ ਤਰ੍ਹਾਂ ਦਾ ਬੇਬਸ ਨਾ ਕਰੇ। ਤੁਹਾਡਾ ਬੱਚਾ ਕੋਈ ਨਹੀਂ ਹੈ? ਬੇਟਾ ਨਹੀਂ। ਅੱਛਾ ਬੇਟਾ ਨਹੀਂ ਹੈ। ਬੇਟੀ ਨਹੀਂ ਦੋ। ਓਏ ਹੋ ਹੋ। ਇੱਕ 1.5 ਸਾਲ ਦੀ ਸੀ ਹੂੰ ਤੇ ਇੱਕ 3-4 ਸਾਲਾਂ ਜਦੋਂ ਇਹਨਾਂ ਦੇ ਅੱਬੂ ਫੌਤ ਹੋਏ। ਬੜਾ ਹੌਸਲਾ ਤੁਹਾਡਾ, ਤੁਸੀਂ ਫਿਰ ਵੀ ਆਪਣੇ ਐਸੇ ਸਹੁਰਿਆਂ ਦੇ ਘਰ ਕੱਟੀ ਸਾਰੀ ਬੜੀ ਜ਼ਿੰਦਗੀ। ਕੱਟੀ ਮਾਂ ਨੇ ਇਸ ਕੁੜੀ ਦੇ ਸ਼ਾਬਾਸ਼ ਹੈ। ਇਹ ਕੁੜੀ ਬੜੀ ਚੰਗੀ ਬੜੀ ਨੇਕ ਮਾਂ ਦੀ ਧੀ ਹੈ। ਇਸ ਤਰ੍ਹਾਂ ਹੀ ਜੀ ਖਾਨਦਾਨੀ ਬੰਦਿਆਂ ਦਾ ਦੂਰੇ ਪਤਾ ਲੱਗ ਜਾਂਦਾ। ਬੜੀ ਨੇਕ ਮਾਂ ਦੀ ਧੀ ਹੈ ਤੇ ਇਸ ਵੇਖਦਾ ਆਪਣੇ ਸਹੁਰੇ ਨੂੰ ਸਾਂਭਿਆ। ਓਏ ਹੋ ਧੀਆਂ ਨੂੰ ਮੰਗ ਪੈਣ ਕੇ ਇਸ ਵਿਆਹ ਸ਼ਾਦੀਆਂ ਕੀਤੀਆਂ ਨੇ, ਹੋਰ ਕੋਈ ਸ਼ੈ ਨਹੀਂ ਸੀ। ਬੜਾ ਨਾ ਜ਼ਮੀਨ ਨਾ ਭਾਂਡਾ ਨਾ ਬੰਨੇ ਨਾ ਕੋਈ ਅੰਦਰ ਕੋਈ ਸ਼ੈ ਨਹੀਂ। ਬੜੀ ਬਹਾਦਰੀ। ਸਲਾਮ ਅਲੈਕਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਆ? ਠੀਕ ਆ। ਬਜ਼ੁਰਗੋ ਤੁਹਾਡਾ ਕੀ ਨਾਮ ਹੈ? ਸਮਝਾਲੇ ਤੇ ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ ਸੀ? ਮੁਹੰਮਦ ਬਖਸ਼। ਤੇ ਦਾਦਾ ਜੀ ਦਾ? ਸੌਣ ਸੋਨ। ਕਿਹੜੀ ਬਰਾਦਰੀ ਆਪਣੀ? ਕਰਬੂਤ ਗੋਤ ਕਿਹੜੀ ਹੈ? ਮਲਾਜ। ਅੱਛਾ ਮਨਾਸ। ਬਜ਼ੁਰਗੋ ਜਿਹੜੇ ਪਿੰਡ ਆਪਾਂ ਬੈਠੇ ਆ ਇਸ ਟਾਈਮ, ਹਾਂ ਜਿਹੜੇ ਪਿੰਡ ਆਪਾਂ ਬੈਠੇ ਆ ਇਸ ਟਾਈਮ, ਇਹਦਾ ਕੀ ਨਾਮ ਹੈ? ਮਤਲਬ ਕਿ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਲਾਲ ਕੇ ਹਾਂਜੀ ਇਸ ਕਰਕੇ ਈਸਰ ਕੇ ਹਾਂਜੀ ਪੱਡਿਆਂ ਵਾਲਾ ਅੱਛਾ ਸ਼ੂਰ ਕਾਣਾ ਬਜ਼ੁਰਗੋ ਇੰਡੀਆ 'ਚ ਕਿਹੜਾ ਪਿੰਡ ਸੀ ਆਪਣਾ? ਖੁਸ਼ਕੀਪੁਰ। ਖੁਸ਼ਕੀਪੁਰ। ਉਹਦੇ ਲਾਗੇ ਲਾਗੇ ਕਿਹੜੇ ਪਿੰਡ ਲੱਗਦੇ ਸੀ? ਲੱਗ ਲੱਗ ਮੇਸਾਂ ਡੋਗਰਾਂ ਹੂੰ
ਰਜੋਆ ਅੱਛਾ ਪਿੰਡਾਂ ਰੋਡ ਅੱਛਾ ਇਹ ਪਿੰਡ ਤੇ ਉਹਦੀ ਤਹਿਸੀਲ ਕਿਹੜੀ ਸੀ? ਜਿਹੜਾ ਗੁਰਦਾਸਪੁਰ ਤਹਿਸੀਲ ਬਟਾਲਾ। ਅੱਛਾ ਤਹਿਸੀਲ ਬਟਾਲਾ। ਹਾਂ ਕਿੱਡਾ ਕੁ ਵੱਡਾ ਪਿੰਡ ਸੀ ਆਪਣਾ? ਛੋਟਾ ਹੈ। ਕਿਹੜੀ ਕਿਹੜੀ ਬਰਾਦਰੀ ਰਹਿੰਦੀ ਸੀ ਉੱਥੇ? ਸਾਰੀਆਂ ਬਰਾਦਰੀਆਂ। ਹਿੰਦੂ ਜਾਂ ਸਿੱਖ ਰਹਿੰਦੇ ਸੀ ਉੱਥੇ? ਹਾਂ ਕੋਈ ਹਿੰਦੂਆਂ ਸਿੱਖਾਂ ਦੇ ਨਾਂ ਯਾਦ ਹੋਣ? ਸਿੱਖ ਨਹੀਂ ਸਾਰੇ ਲੱਗ ਗਏ। ਹੂੰ ਹਿੰਦੂ ਖੱਤਰੀ ਖਬਰ ਬਾਮਣ ਬੁੰਮਣ ਉਹਨਾਂ ਦੇ ਕੋਈ ਨਾਂ ਯਾਦ ਆ? ਬਖੇਰੀਆ ਰੱਗਾ ਫਕੀਰੀਆ। ਇੱਕ ਨਾਮ ਬਖੇਰੀਆ ਖਲਤੇ ਅੱਛਾ ਰੱਗਾ ਖਲਤੇ। ਅੱਛਾ ਬਸ ਲੰਬੜਦਾਰ ਕਿੰਨੇ ਸੀ ਪਿੰਡ ਦੇ? ਇੱਕੋ ਹੀ ਕੀ ਨਾਂ ਸੀ ਲੰਬੜਦਾਰ ਦਾ? ਮੰਦ। ਮੰਦ। ਜੱਟ ਸੀ ਇਹ? ਹਾਂ ਸਹੀ ਹੋ ਗਿਆ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਉਹ ਸਾਰਿਆਂ ਪਿੰਡਾਂ ਦੇ ਸੀ। ਨਾਨਕੇ ਕਿਹੜੇ ਪਿੰਡ ਸੀ ਆਪਣੇ? ਨਾਨਕੇ ਰਸੂਲਪੁਰ। ਅੱਛਾ ਰਸੂਲਪੁਰ। ਹਾਂ ਸਹੀ ਹੋ ਗਿਆ। ਜਦੋਂ ਉਜਾੜੇ ਪਏ ਨੇ ਉਮਰ ਕਿੰਨੀ ਸੀ ਤੁਹਾਡੀ? ਉਮਰ ਪਤਾ ਨਹੀਂ, ਮੁੰਡੇ ਮੇਰੇ ਸਗਲੇ। ਮੁੰਡੇ ਕਿੰਨੇ ਕਿੰਨੇ ਸਾਲਾਂ ਦੇ ਸੀ? ਮੁੰਡੇ 100 ਸਾਲ ਦੇ ਹੋ ਕੇ ਮਰੇ। ਤੇ ਜਿਹੜਾ ਵੱਡਾ ਮੁੰਡਾ ਸੀ ਜਦੋਂ ਇੰਡੀਆ ਆਏ ਉਦੋਂ ਕਿੰਨੀ ਕਿੰਨੀ ਉਮਰ ਦਾ ਸੀ? ਉਦੋਂ ਹੈ ਮੁੰਡੇ ਵਰਗਾ ਹੈ। ਸਹੀ ਹੋ ਗਿਆ। ਅੱਛਾ ਬਜ਼ੁਰਗੋ ਇਹ ਦੱਸੋ ਤੁਹਾਡੇ ਪਿੰਡ ਦੇ ਵਿੱਚ ਸਕੂਲ ਹੈਗਾ ਸੀ? ਨਹੀਂ ਕਿੱਥੇ ਪੜਨ ਜਾਂਦੇ ਸੀ ਬੱਚੇ? ਰਜੋਏ। ਅੱਛਾ ਰਜੋਏ ਜਾਂਦੇ ਸੀ। ਸਹੀ ਹੋ ਗਿਆ। ਤੁਸੀਂ ਪੜਨ ਜਾਂਦੇ ਰਹੇ ਹੋ? ਨਹੀਂ ਹੂੰ ਕੀ ਕੰਮ ਕਰਦੇ ਹੁੰਦੇ ਸੀ ਤੁਸੀਂ ਉੱਥੇ? ਬਾਈ ਦਾ ਅੱਛਾ ਵਾਹੀ ਦਾ। ਆਪਣੇ ਵੱਡਿਆਂ ਦੀ ਜ਼ਮੀਨ ਹੈਗੀ ਸੀ? ਹੈਗੀ ਸੀ। ਕਿੰਨੀ ਜ਼ਮੀਨ ਸੀ? ਜ਼ਮੀਨ 3 ਕਿੱਲੇ। ਅੱਛਾ 3 ਕਿੱਲੇ। ਵਿਆਹ ਸਭ ਜਰਾ ਆਉਂਦਾ ਹੈ। ਅੱਛਾ ਗਾੜੀ ਆਣ ਕੇ 2 ਹੋ ਗਿਆ। ਉਹਦੇ ਵਿੱਚ ਜ਼ਮੀਨ ਗਰਕ ਹੋ ਗਈ। ਅੱਛਾ ਗਰਕ ਹੋ ਗਈ। ਹਾਂ ਸਹੀ ਹੋ ਗਿਆ। ਘਰ ਆਪਣੇ ਪੱਕੇ ਸੀ ਕਿ ਕੱਚੇ ਸੀ? ਕੱਚੇ। ਅੱਛਾ ਕੱਚੇ ਸੀ। ਤੇ ਮੱਝਾਂ ਡੰਗਰ ਰੱਖੇ ਹੁੰਦੇ ਸੀ? ਮੱਝਾਂ ਰੱਖੀਆਂ ਸੀ। ਅੱਛਾ ਤੁਸੀਂ ਜਦੋਂ ਉੱਥੇ ਰਹਿੰਦੇ ਸੀ ਤੁਹਾਡਾ ਵਿਆਹ ਵੀ ਉੱਥੇ ਹੀ ਹੋਇਆ? ਕਿਹੜੇ ਪਿੰਡ ਵਿਆਹ ਹੋਇਆ ਸੀ? ਮਠੋਲੇ। ਕਿਵੇਂ ਬਰਾਤ ਗਈ ਸੀ? ਗੱਡਿਆਂ 'ਚ ਗਈ ਸੀ ਕਿ ਤੁਰ ਕੇ? ਹਾਂ ਬਰਾਤ ਤੁਹਾਡੀ ਤੁਰ ਕੇ ਗਈ ਸੀ ਕਿ ਗੱਡਿਆਂ 'ਚ ਗਈ ਸੀ? ਤੁਰ ਕੇ। ਅੱਛਾ ਤੁਰ ਕੇ ਗਈ ਸੀ। ਕਿੰਨੀ ਉਮਰ ਸੀ ਜਦੋਂ ਵਿਆਹ ਹੋਇਆ ਸੀ ਤੁਹਾਡਾ? ਤੇਰੀ ਉਮਰ ਦਾ ਸੀ। ਅੱਛਾ 30 32 ਸਾਲ ਦੇ ਸੀ ਜਦੋਂ ਵਿਆਹ ਹੋਇਆ ਸੀ? ਹਾਂ ਵਾਹ ਜੀ ਵਾਹ। ਸਹੀ ਹੋ ਗਿਆ ਸਹੀ ਹੋ ਗਿਆ। ਅੱਛਾ ਬਜ਼ੁਰਗੋ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਫਿਰੇ ਤੁਸੀਂ ਜਿੱਥੇ ਮੇਲਾ ਵਗੈਰਾ ਵੇਖਣ ਜਾਂਦੇ ਹੁੰਦੇ ਸੀ? ਭਾਂਬਰੇ ਟਪਈ ਟੁਪਈ ਮਠੋਲਾ ਇਹ ਇਹ ਪਿੰਡ। ਯਾਰ ਬੇਲੀ ਵੀ ਹੈਗੇ ਸਨ ਆਲੇ ਦੁਆਲੇ ਪਿੰਡਾਂ ਦੇ ਸਿੱਖਾਂ ਦੇ ਮੁੰਡੇ? ਨਹੀਂ ਸਿੱਖਾਂ ਦੇ ਮੁੰਡੇ ਕੋਈ ਨਾ। ਖੱਤਰੀਆਂ ਦੇ? ਖੱਤਰੀਆਂ ਦੇ ਸੀਗੇ। ਉਹਨਾਂ ਦਾ ਕੋਈ ਨਾਂ ਯਾਦ ਆ ਦੱਸੋ? ਉਹ ਬੰਸੀ ਖੱਤਰੀ ਸੀ। ਅੱਛਾ ਬੰਸੀ ਖੱਤਰੀ। ਰੱਗਾ ਖੱਤਰੀ ਸੀ। ਅੱਛਾ ਹਾਂ ਇਹ ਤੁਹਾਡੇ ਹਮ ਉਮਰ ਸਨ? ਹਾਂ ਦੇਖ ਲਓ ਜੀ ਬਾਬਾ ਜੀ ਨੇ ਆਪਣੇ ਜਿਹੜੇ ਉਮਰ ਦੇ ਬੰਦੇ ਸਨ ਉਹਨਾਂ ਦਾ ਵੀ ਨਾਂ ਲਿਆ ਤੇ ਉੱਥੋਂ ਪਤਾ ਲੱਗ ਜਾਏਗਾ ਕਿ ਬਜ਼ੁਰਗਾਂ ਦੇ ਉਹ ਜਿਹੜੇ ਯਾਰ ਸਨ ਉਹ ਅਗਰ ਜ਼ਿੰਦਾ ਨੇ ਜਾਂ ਫੌਤ ਹੋ ਗਏ ਨੇ ਉਹਨਾਂ ਦੀ ਕਿੰਨੀ ਕੁ ਉਮਰ 'ਚ ਫੌਤ ਹੋਏ। ਸਾਰੀ ਹਿਸਟਰੀ ਪਤਾ ਲੱਗ ਜਾਏਗੀ। ਜਿਹੜੇ ਲੋਕ ਆ ਕੇ ਕਹਿਣ ਲੱਗ ਪੈਂਦੇ ਨੇ ਕਿ ਬਜ਼ੁਰਗਾਂ ਦੀ ਇੰਨੀ ਉਮਰ ਨਹੀਂ ਹੈ, ਅਸੀਂ ਪਹਿਲੇ ਵੀ ਇੱਕ 147 ਸਾਲ ਦੇ ਬਜ਼ੁਰਗ ਦਾ ਇੰਟਰਵਿਊ ਕੀਤਾ ਸੀ ਤੇ ਉਹਦੇ ਬਾਰੇ ਵੀ ਲੋਕ ਕਹਿੰਦੇ ਰਹੇ ਨੇ ਕਿ ਬਜ਼ੁਰਗਾਂ ਦੀ ਇੰਨੀ ਉਮਰ ਨਹੀਂ ਹੈ। ਲੇਕਿਨ ਆਲੇ ਦੁਆਲੇ ਪਿੰਡਾਂ ਦੇ ਵਿੱਚ ਤਹਿਸੀਲ ਨੌਸ਼ਹਿਰਾ ਦੇ ਵਿੱਚ ਦੁਨੀਆ ਜਾਣਦੀ ਕਿ ਉਹ ਬਜ਼ੁਰਗ ਦੀ ਵਾਕਈ ਇੰਨੀ ਉਮਰ ਸੀ ਤੇ ਇਹਨਾਂ ਦੀ ਮਾਸ਼ਾਅੱਲਾ 140 ਸਾਲ ਸਾਨੂੰ ਲਾਲ ਕੇ ਪਿੰਡ 'ਚੋਂ ਪਤਾ ਲੱਗਾ
ਕਿ ਇੱਥੇ ਰਾਜਪੂਤ ਖਾਨਦਾਨ ਦੇ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 140 ਸਾਲ ਹੈ ਹਾਂਜੀ, ਤੇ ਅੱਜ ਅਸੀਂ ਇਹਨਾਂ ਦੇ ਕੋਲ ਆਏ ਆ, ਇਹਨਾਂ ਦੇ ਕੋਲ ਤਸਦੀਕ ਕੀਤੀ ਹੈ। ਇਹਨਾਂ ਦੇ ਚਾਰੇ ਹੀ ਪੁੱਤਰ ਫੌਤ ਹੋ ਚੁੱਕੇ ਨੇ 100 ਸਾਲ ਦੀ ਉਮਰ ਦੇ ਵਿੱਚ। ਅੱਛਾ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਸੀ ਉਦੋਂ ਕੀ ਕੁਝ ਹੋਇਆ ਸੀ ਤੁਹਾਡੇ ਨਾਲ? ਮਰਮਰਾ ਗਿਆ ਸੀ। ਨਹੀਂ, ਉਹ ਸਾਰੀ ਕਹਾਣੀ ਦੱਸੋ, ਕਿੱਦਾਂ ਨਿਕਲੇ ਸੀ? ਕੋਈ ਹਮਲੇ ਹੋਏ ਸੀ ਤੁਹਾਡੇ ਪਿੰਡ ਦੇ ਵਿੱਚ? ਜਦੋਂ ਜੰਗ ਜੈਸੇ ਪੈਂਦੇ ਸੀ ਔਰ ਅੱਛਾ, ਜਥੇ ਪੈਂਦੇ ਸੀ। ਤੁਹਾਡੇ ਪਿੰਡ ਉੱਤੇ ਜਥਾ ਪਿਆ ਸੀ? ਆਹੋ ਪੈਸੇ ਇਹ ਸਹੀ ਨਿਕਲ ਕੇ ਦੂਸਰੇ ਪਿੰਡ ਚਲ ਗਏ। ਅੱਛਾ, ਕਿਸੇ ਪਛਾਵਾਂਗੇ ਕਿਹੜੇ ਪਿੰਡ? ਕਿਹੜੀ ਪਠਾਣਾ ਦੀ। ਪਠਾਨ ਸੇ ਅੱਛਾ, ਉੱਥੇ ਚਲ ਗਏ। ਉੱਥੇ ਕਿੰਨੇ ਦਿਨ ਰਹੇ ਤੁਸੀਂ? ਉਹ ਸਭ ਮਹੀਨਾ ਕਰਾਏ ਆਪਣੇ ਘਰੋਂ ਕੋਈ ਸਮਾਨ ਚੱਕਿਆ ਸੀ ਕਿ ਕੋਈ ਨਹੀਂ? ਖੜਿਆ ਸੀਗਾ। ਅੱਛਾ, ਖੜਿਆ ਸੀ। ਤੈਨੂੰ ਸਿੱਖ ਮਾਰੇ ਸੀ ਮੈਂ। ਤੁਸੀਂ ਨਾ ਕਿੱਥੇ ਮਾਰੇ ਸੀ ਸਿੱਖ ਤੁਸੀਂ? ਅਸੀਂ ਆਪਣੇ ਘਰੋਂ ਲੈਣ ਗਏ ਪਹਿਲਾਂ। ਅੱਛਾ ਉਹ ਸਿੱਖ ਰਾਹ ਚ ਪੈ ਗਏ। ਅੱਛਾ। ਤਲਵਾਰ ਮੇਰੇ ਕੋਲ ਸੀ। ਅੱਲਾ ਜਾਣਦਾ ਹੈ, ਰੱਬ ਜਾਣਦਾ। ਹਾਂਜੀ। ਤੈਨੂੰ ਮਾਰੇ। ਉਹਨਾਂ ਨੇ ਤੁਹਾਡੇ ਉੱਤੇ ਹਮਲਾ ਕੀਤਾ ਸੀ? ਉਹਨਾਂ ਨੇ ਹਮਲਾ ਕੀਤਾ। ਸਾਡਾ ਮੁੰਡਾ ਹੈ ਕੁੱਤੇ ਨੂੰ ਪੜਾਤਾ ਜਾਉਂਦਾ ਹੈ। ਅੱਛਾ। ਹਾਂ। ਉਹ ਸਿੱਖ ਕਿਹੜੇ ਪਿੰਡ ਦੇ ਸਨ? ਉਹ ਸਿੱਖ ਖਬਰ ਕਿਹੜੇ ਪਿੰਡਾਂ ਦੇ? ਤੁਹਾਨੂੰ ਲੁੱਟਣ ਆਏ ਸਨ? ਹਾਂ। ਕੋਈ ਮੁਕਾਬਲਾ ਹੋਇਆ ਸੀ ਕਿ ਐਵੇਂ ਹੀ ਮਾਰ ਛੱਡੇ ਤੁਸੀਂ? ਮੁਕਾਬਲਾ ਹੋਇਆ ਸੀ ਮਾਰੇ। ਅੱਛਾ। ਹੋਰ ਐਵੇਂ ਮਾਰਦੇ ਫਿਰਦੇ। ਤੁਸੀਂ ਕਿੰਨੇ ਜਣੇ ਸੀ? ਅਸੀਂ 2-3 ਜਣੇ ਹੈ। ਅੱਛਾ। ਬਾਕੀ ਨਾ ਸਕਿਆ ਹੈ। ਤੁਸੀਂ ਇਕੱਲੇ ਹੀ ਉੱਥੇ ਰਹਿ ਗਏ? ਹਾਂ। ਸਹੀ। ਤੁਹਾਡੇ ਵੀ ਕੋਈ ਤਲਵਾਰ ਵੱਜੀ ਕਿ ਨਹੀਂ? ਨਹੀਂ। ਵਜਨ ਦਿੱਤੀ ਨਹੀਂ। ਅੱਛਾ। ਵਾਹ ਜੀ ਵਾਹ। ਬਜ਼ੁਰਗਾਂ ਨੇ ਜੀ ਹਮਲਾ ਇਹਨਾਂ ਉੱਤੇ ਹੋਇਆ ਤੇ ਇਹਨਾਂ ਨੇ 3 ਸਿੱਖ ਜਿਹੜੇ ਨਾ ਉਸ ਵੇਲੇ ਕਤਲ ਕੀਤੇ ਸਨ। ਉਸ ਤੋਂ ਬਾਅਦ ਜਿਹੜੀ ਕਹਾਣੀ ਉਹ ਵੀ ਪੁੱਛਦੇ ਇਹਨਾਂ ਦੇ ਕੋਲੋਂ। ਅੱਛਾ ਬਜ਼ੁਰਗੋ, ਜਦੋਂ ਤੁਸੀਂ 3 ਸਿੱਖ ਮਾਰ ਦਿੱਤੇ ਫਿਰ ਪਿੰਡ ਗਏ ਆਪਣੇ ਸਮਾਨ ਲੈਣ? ਨਹੀਂ। ਪਿੰਡ ਲੈ ਕੇ ਆਏ ਸੀ। ਅੱਛਾ, ਲੈ ਕੇ ਆਂਦੇ ਪਏ ਫਿਰ ਸੀ? ਮੁੜ ਕੇ ਚੱਲ ਗਏ ਕਿਹੜੀ ਫਲਾਣਾ। ਅੱਛਾ। ਹਾਂ। ਉੱਥੇ ਫਿਰ ਮਹੀਨਾ ਰਹੇ, ਮਹੀਨੇ ਤੋਂ ਬਾਅਦ ਫਿਰ ਕਿੱਥੇ ਕੈਂਪ ਲੱਗਾ ਤੁਹਾਡਾ? ਉੱਥੇ ਰਿਸ਼ਤੇਦਾਰ ਵੀ ਸੀਗੇ। ਪਿੰਡ ਵੀ ਉਹ ਚੰਗਾ ਸੀਗਾ। ਅੱਛਾ। ਖਾਂਦੇ ਪੀਂਦੇ ਰਹੇ। ਅੱਛਾ। ਫਿਰ ਕਿੱਧਰ ਨੂੰ ਨਿਕਲੇ? ਫਿਰ ਕਬਜ਼ੀਆਂ। ਹਾਂਜੀ। ਕਬਜ਼ੀਆਂ ਮਰਦਾਈਆਂ। ਅੱਛਾ, ਮਰਦਾਈਆਂ ਦੀਆਂ ਕਾਦੀਆਂ ਨੂੰ ਨਿਕਲੇ? ਹਾਂ। ਅੱਛਾ। ਉੱਥੋਂ ਚੁੱਲੇ ਆਏ। ਉਹਨਾਂ ਪਛਾਣਾ ਕੋ ਅਸਲਾ ਸੀਗਾ। ਅੱਛਾ। ਲੈ ਕੇ ਆਏ। ਬਾਰਡਰ ਕਿੱਥੋਂ ਕ੍ਰਾਸ ਕੀਤਾ ਸੀ? ਬਾਰਡਰ ਕਿੱਥੋਂ ਕ੍ਰਾਸ ਕੀਤਾ ਸੀ? ਫਿਰ ਫੌਜੀ ਆਏ ਸੀ। ਫੌਜੀ ਲੈ ਕੇ ਇੱਧਰ ਆਏ। ਫੌਜੀ ਕਿੱਥੇ ਮਿਲੇ ਸੀ ਤੁਹਾਨੂੰ? ਰਾਹ 'ਚ ਮਿਲੇ। ਅੱਛਾ, ਰਾਹ 'ਚ ਮਿਲੇ ਸੀ। ਤੇ ਰਾਹ 'ਚ ਤਾਂ ਨਹੀਂ ਕੋਈ ਹਮਲਾ ਹੋਇਆ ਤੁਹਾਡੇ ਉੱਤੇ? ਬਸਰੇ ਹੁੰਦੇ। ਕੋਈ ਤੁਹਾਡੇ ਖਾਨਦਾਨ ਦੇ ਜੀ ਮਰੇ ਸੀ? ਨਹੀਂ। ਅੱਛਾ, ਸਹੀ ਸਲਾਮਤ ਆਏ ਸੀ। ਕਹਾਣੀ ਵੀ ਕੀਤੀ ਤੁਸੀਂ ਆਪਣੀ ਹੋਸ਼ 'ਚ? ਸਾਰੇ ਕੰਮ ਕੀਤੇ। ਉੱਥੇ ਕੀ ਕੰਮ ਕਰਦੇ ਹੁੰਦੇ ਸੀ? ਥੋੜਾ ਦੱਸੋ ਨਾ ਭਲਵਾਨੀ ਦੇ ਬਾਰੇ। ਕਿਹੜਾ ਉਸਤਾਦ ਹੁੰਦਾ ਸੀ ਤੁਹਾਡਾ? ਘੁਲਦੇ ਕਿਹਦੇ ਨਾਲ ਘੁਲਦੇ ਸੀ ਜ਼ਿਆਦਾ? ਮਿਲੇ ਉਹ ਸਭਿਆ ਸਭ ਕੋਲ ਸਾਰੇ ਹੁੰਦੇ ਪਿੰਡਾਂ 'ਚ। ਮੇਲਿਆਂ 'ਚ ਘੋਲ ਕਰਦੇ ਰਹੇ ਤੁਸੀਂ? ਆਹੋ। ਕਿਹੜੇ ਮੇਲੇ 'ਚ ਤੁਹਾਡੀ ਕੁਸ਼ਤੀ ਹੋਈ ਸੀ? ਕਿਹੜੀ ਮੇਲਾ ਸੀਗਾ। ਅੱਛਾ। ਹਾਂ। ਉੱਥੇ ਕਿਹਦੇ ਨਾਲ ਘੋਲ ਹੋਈ ਸੀ ਤੁਹਾਡੀ? ਉਸੇ ਇੱਕ ਮੁੰਡਾ ਹੈ। ਬਾਬਾ ਜੀ ਉਧਰੋਂ ਹਿੰਦੁਸਤਾਨ 'ਚੋਂ ਇੱਧਰ ਮੇਲਾ ਵੇਖਣ ਆਉਂਦੇ ਹੁੰਦੇ
ਇੱਥੇ ਉਹ ਸਾਡੇ ਪਿੰਡ ਅੱਛਾ ਬਾਬਾ ਜੀ ਉਧਰੋਂ ਤੁਸੀਂ ਇੱਧਰ ਮੇਲਾ ਵੇਖਣ ਵੀ ਆਉਂਦੇ ਰਹੇ ਹੋ ਸੱਚੇ ਸੌਦੇ ਆਹ ਸੱਚੇ ਸੌਦੇ ਹੂੰ ਮੈਂ ਜਲਾਲਾਬਾਦ ਅੱਛਾ ਜਲਾਲਾਬਾਦ ਮੇਲਾ ਸਹੀ ਹੋ ਗਿਆ ਮੈਨੂੰ ਪਤਾ ਲੱਗਾ ਤੁਸੀਂ ਵਜ਼ਨ ਵੀ ਬਾਬਾ ਚੁੱਕ ਲੈਂਦੇ ਸੀ ਹੈ ਵਜ਼ਨ ਵੀ ਚੁੱਕਦੇ ਰਹੇ ਹੋ ਹਾਂ ਕਿੰਨਾ ਵਜ਼ਨ ਚੁੱਕ ਲੈਂਦੇ ਸੀ ਸਨਮਾਨ 3 ਮਣ ਵਜ਼ਨ ਚੁੱਕ ਲੈਂਦੇ ਸੀ ਵਾਹ ਜੀ ਵਾਹ ਅੱਛਾ ਬਜ਼ੁਰਗੋ ਜਦੋਂ ਬੰਦੋ ਕੇ ਪਿੰਡ ਆਏ ਹੋ ਇੱਥੇ ਮਕਾਨ ਪੱਕੇ ਹੁੰਦੇ ਸੀ ਕਿ ਕੱਚੇ ਹੁੰਦੇ ਸੀ ਕੱਚੇ ਤੇ ਇਹ ਇੱਥੇ ਜਿਹੜਾ ਗੁਰਦੁਆਰਾ ਸੀ ਇੱਥੇ ਹਾਂ ਗੁਰਦੁਆਰਾ ਇਹ ਪੱਕਾ ਅੱਜ ਵੀ ਮੌਜੂਦ ਆ ਹਾਂ ਇੱਥੇ ਕਿਹੜਾ ਸਿੱਖ ਸੀ ਜਿਹੜਾ ਮਸ਼ਹੂਰ ਰਹਿੰਦਾ ਸੀ ਇਸ ਪਿੰਡ ਦੇ ਵਿੱਚ ਹੀਰਾ ਹਾਂਜੀ ਹੀਰਾ 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 ਹਾਂ ਵਾਹ ਜੀ ਵਾਹ ਕਦੀ ਕੋਈ ਆਇਆ ਮਿਲਣ ਤੁਹਾਨੂੰ ਇੱਧਰ ਸਿਖਾਉਂਦੇ ਰਹੇ ਅੱਛਾ ਹਾਂ ਆਪਣਾ ਪਿੰਡ ਵੇਖਣ ਨੂੰ ਦਿਲ ਕਰਦਾ ਹੁਣ ਨਹੀਂ ਹੁਣ ਵੇਖਣਾ ਹੁਣ ਕਬਰਾਂ ਦਾ ਵੇਖਣਾ ਅੱਲਾਹ ਤਾਲਾ ਭਾਈ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ ਇੰਨੀ ਮਾਸ਼ਾਅੱਲਾ ਤੁਹਾਡੀ ਲੰਬੀ ਉਮਰ ਹੋ ਗਈ ਕੀ ਖੁਰਾਕ ਹੁੰਦੀ ਸੀ ਆਪਣੀ ਮੇਰੇ ਗਿਜ਼ਾ ਬੜੇ ਕੀ ਖਾਂਦੇ ਸੀ ਗੋਸ਼ਤ ਹੂੰ ਘਿਓ ਜੈਸੇ ਅੱਛਾ ਸਾਰੇ ਵੇਖਦਾ ਨੇ ਅੱਛਾ ਖਾਂਦੇ ਸੀ ਸਹੀ ਹੋ ਗਿਆ 3 ਮੱਝਾਂ ਸੀ ਸਾਰੀਆਂ ਹੂੰ 2 ਗਾਈਆਂ ਅੱਛਾ ਪਾਈਆ ਕਿਉਂ ਦੇ ਸੀ ਹਾਲੇ ਪੱਠਾ ਜਾ ਕੇ ਬਾਬਾ ਜੀ ਨੂੰ ਜਿਹੜੇ ਆਪਸੇ ਬੜਾ ਅੱਛਾ ਹਾਂਜੀ ਹਲੇ ਵੀ ਪਾਈਆ ਘਿਓ ਖਾ ਲੈਂਦੇ ਨੇ ਖਵਾ ਕੇ ਵੇਖ ਲਓ ਵਾਹ ਜੀ ਵਾਹ ਮਾਸ਼ਾਅੱਲਾ ਡੀਕ ਲਾ ਕੇ ਪੀ ਲੈਂਦੇ ਆ, ਡੀਕ ਲਾ ਕੇ ਕਿਲੋ ਕਿਉਂ ਇਹਨਾਂ ਨੇ ਸਾਡੀ ਹੋਸ਼ ਚ ਕਈ ਵਾਰੀ ਪੀਤਾ ਅੱਛਾ। ਕਿਲੋ ਘਿਓ। ਆ ਜਾਂਦੇ ਆ। ਕੋਲ ਜਾਣਾ ਹੂੰ ਆਹ ਹੱਥ ਕਹਿੰਦਾ ਹਾਂਜੀ ਆ ਸੋ ਅੱਛਾ ਉਹ ਹੱਥ ਜਲਾ ਆ ਜਾਣਾ ਹਾਂਜੀ ਮੋੜ ਕੇ ਸੋ ਓਏ ਹੋਏ ਹੋਏ, ਹਾਲੇ ਵੀ ਮਾਸ਼ਾਅੱਲਾ ਤਾਕਤ ਬਹੁਤ ਆ ਤੁਹਾਡੇ 'ਚ ਹਾਂਜੀ ਵਾਹ ਜੀ ਵਾਹ ਬਾਬੇ ਨੇ ਪੂਰੇ ਪਿੰਡ ਚ ਬਾਬੇ ਨਾਲ ਬਾਹ ਕੋਈ ਨਹੀਂ ਹਲੇ ਇਹ ਛੱਡੋ ਪਰਾਂ ਅੱਛਾ ਸੁਣਿਆ ਤੁਸੀਂ ਬਾਹ ਵੀ ਫੜ ਲੈਂਦੇ ਸੀ ਬੰਦੇ ਦੀ ਬਾਹ ਵੀ ਫੜ ਲੈ ਪਿੰਡ ਦੇ ਵਿੱਚ ਬਾਹ ਕਹਿ ਰਹੀ ਸੀ ਮੈਂ ਅੱਛਾ ਹਾਂ ਕੋਈ ਨਹੀਂ ਛੁਡਾ ਸਕਿਆ ਕੋਈ ਨਹੀਂ ਮੇਰੇ ਪੂਰੀ ਆਈ ਅੱਛਾ ਵਾਹ ਜੀ ਵਾਹ ਬਜ਼ੁਰਗ ਦੱਸਦੇ ਨੇ ਜੀ ਬਾਹ ਵੀ ਫੜ ਲੈਂਦਾ ਸੀ ਤੇ ਉਹ ਵੀ ਨਹੀਂ ਕੋਈ ਛੁਡਾ ਸਕਦਾ ਸੀ ਪੂਰੇ ਪਿੰਡ ਦੇ ਵਿੱਚ ਹਲੇ ਵੀ ਰਿਕਾਰਡ ਹੈ ਇਹਨਾਂ ਦਾ ਅਬ ਤੇ ਮੁੰਡੇ ਤਗੜੇ ਹੂੰ ਸਭ ਹਾਰ ਗਏ ਅੱਛਾ। ਫੜਨੇ ਬਾਹ ਕਿਵੇਂ ਫੜਦੇ ਸੀ ਬਾਹ ਤੁਸੀਂ ਹਾਂ ਆਏ ਫੜਦੇ ਵਾਹ ਹੁਣ ਜੀ ਬਾਹ ਕੇ ਫੜਨੇ ਓਏ ਹੋਏ ਹੋਏ ਹੋਏ। ਵਾਹ ਜੀ ਵਾਹ ਹੁਣ ਵੀ ਮੈਨੂੰ ਪਤਾ ਲੱਗਾ ਤੁਸੀਂ ਕੰਮ-ਕੁਮ ਕਰ ਲੈਂਦੇ ਹੋ ਬਾਹਰ ਚਲੇ ਜਾਂਦੇ ਹੋ ਹੁਣ ਨਹੀਂ ਹੁੰਦਾ ਹੂੰ ਹੁਣ ਚੱਕਰ ਆਉਂਦੇ ਆ ਮੈਂ ਕਿਹਾ ਹੁਣ ਤੁਹਾਡੇ ਬੁਰੇ ਹਾਲਾਤ ਹੋ ਗਏ ਪਹਿਲੇ ਤੁਹਾਡੀ ਕੰਮ ਚੰਗਾ ਸੀ ਤੁਸੀਂ ਦੁਕਾਨਦਾਰੀ ਵੀ ਕਰਦੇ ਸੀ ਕੋਈ ਕਮਾਈ ਦਾ ਜ਼ਰੀਆ ਹੈਗਾ ਤੁਹਾਡਾ ਹੁਣ ਹਾਂਜੀ ਹੁਣ ਕਾਹਦਾ ਸਾਰਾ ਕਮਾਈ ਦਾ ਹੂੰ ਪਿੰਡ ਦੇ ਇਨਸਾਨ ਅੱਛਾ ਪਿੰਡ ਵਾਲੇ ਅੱਛੇ ਨੇ ਲੋਕ ਪਿੰਡ ਦੇ ਲੋਕ ਬਹੁਤ ਚੰਗੇ ਆ ਸਾਰੇ ਪਿੰਡ ਦੇ ਹੂੰ ਹਾਂ ਠੀਕ ਹੋ ਗਿਆ ਜੀ ਜਿਹੜੇ ਲੋਕ ਸੁਣਦੇ ਨੇ ਅਗਰ ਬਜ਼ੁਰਗਾਂ ਦੀ ਤੁਸੀਂ ਮਦਦ ਕਰ ਸਕਦੇ ਹੋ ਅਸੀਂ ਇਹਨਾਂ ਦੀ ਕੋਸ਼ਿਸ਼ ਕਰਾਂਗੇ ਨੰਬਰ ਦੇਣ ਦੀ ਕਿਉਂਕਿ ਮੋਬਾਈਲ ਤੇ ਬਾਬਾ ਜੀ ਕੋਈ ਹੈ ਨਹੀਂ ਤੇ ਫਿਰ ਵੀ ਇਨਸ਼ਾਅੱਲਾ ਰਾਬਤਾ ਕਰਨਾ ਅਸੀਂ ਇਹਨਾਂ ਤੱਕ ਪਹੁੰਚਾਵਾਂਗੇ ਤੁਹਾਡੀ ਇਮਦਾਦ ਬਹੁਤ ਮਿਹਰਬਾਨੀ ਬਾਬਾ ਜੀ ਬਹੁਤ ਸ਼ੁਕਰੀਆ ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇਵੇ ਤੁਸੀਂ ਜਦੋਂ ਦੇ ਵੇਖਣ ਦੇ ਹੋ ਬਾਬਾ ਜੀ ਨੂੰ ਆਪਣੀ ਹੋਸ਼ ਅੱਛਾ ਅੱਗੋਂ ਮੈਂ ਅਸੀਂ ਵੀ ਭਾਈਆਰੀ ਆਏ ਆ ਸਾਨੂੰ ਬਾਰੇ ਨਹੀਂ ਅੱਛਾ ਪਤਾ ਵੀ ਉਹਨੇ ਉਮਰ ਬੰਦਾਜ਼ਾ ਵੀ 150 ਸਾਲ ਤੱਕ ਹੋਣੀ ਅੱਛਾ 150 ਸਾਲ ਤੱਕ ਕੋ ਘਾਟੇ ਨਹੀਂ ਹੋਣੀ ਹੈ ਥੋੜੀ ਉਹਨਾਂ ਦੇ ਪੁੱਤਰ ਵੀ ਸੁਣਿਆ ਫੌਤ ਹੋ ਗਏ ਨੇ ਚਾਰੇ ਹੀ ਬੱਚੇ ਫੌਤ ਹੋ ਗਏ ਤੇ ਮੇਰੇ ਪੋਤਰਿਆਂ ਦੋਤਰਿਆਂ ਹੋਏ ਨੇ ਅੱਛਾ ਕਹਿੰਦੇ ਨੇ ਉਹ ਵੀ 90 ਸਾਲ ਦੇ ਹੋ ਕੇ ਫੌਤ ਹੋਇਆ ਇਹਨਾਂ ਦਾ ਵੱਡਾ ਪੁੱਤਰ ਮੇਰੇ ਤੋਂ ਵੱਡਾ ਸੀ ਤੁਹਾਡੇ ਤੋਂ ਵੱਡਾ ਸੀ ਇਹਨਾਂ ਦਾ ਪੁੱਤਰ ਹਾਂਜੀ ਤੁਸੀਂ ਬਾਬਾ ਜੀ ਦੇ ਭਰਾ ਹੋ ਭਾਈ ਵਾਹ ਜੀ ਵਾਹ ਦੇਖ ਲਓ ਜੀ ਬਾਬਾ ਜੀ ਦੇ ਭਾਈ ਨੇ ਤੇ ਇਹ ਨਾਲ ਪਿੰਡ ਦੇ ਬਜ਼ੁਰਗ ਵੀ ਖਲੋਤੇ ਨੇ ਇਹ ਵੀ ਦੱਸ ਰਹੇ ਨੇ ਕਿ ਬਾਬਾ ਜੀ ਦੀ 140 ਸਾਲ ਤੱਕ ਉਮਰ ਹੈ ਇਹਨਾਂ ਦੀ 140 ਸਾਲ ਉਮਰ ਹੈਗੀ ਹੈ ਹਾਂਜੀ ਇੰਨੀ ਹੈਗੀ ਹੈ ਪਾਪੇ ਮੂੰਹ ਆਂਦਾ ਬੜੀ ਉਮਰ ਹੈ ਸਹੀ ਹੋ ਗਿਆ ਤੁਸੀਂ ਵੀ ਇੰਜ ਹੀ ਵੇਖਿਆ ਉਹਨਾਂ ਨੂੰ ਜਵਾਨੀ 'ਚ ਬਟੇਰਾ ਹੀ ਵੇਖਿਆ ਪਰ ਵਾਵਾ ਸੀ ਹੂੰ ਇਹ ਬੰਦੇ ਬਾਹ ਬੜੀ ਫਾੜਦਾ ਸੁਣਿਆ ਉਹਨਾਂ ਨੇ ਦੱਸਿਆ ਕਿ ਮੇਰੇ ਕੋਲ ਪਿੰਡ ਦੇ ਵਿੱਚ ਕਿਸੇ ਨੇ ਬਾਹ ਨਹੀਂ ਛਡਵਾਈ ਹਾਂ
ਵਾਕਈ ਸੱਚੀ ਗੱਲ? ਭਰਾ ਸੀ ਮੇਰਾ ਭਰਾ, ਹਾਂਜੀ। ਉਹ ਉਸੇ ਦਿਨ ਚੜਾਈ ਸੀ ਬਾਹਾਂ, ਹੋਰ ਕਿਸੇ ਨੇ ਨਹੀਂ ਚੜਾਈ? ਵਾਹ, ਬੜੀ ਦੋਸਤੀ ਸੀ। ਮੇਰਾ ਭਰਾ ਬੜਾ ਜਵਾਨ, ਸਹੀ ਸਹੀ ਸਹੀ। 10 ਮਣ ਮਿੱਟੀ ਚ ਆ ਜਾਂਦਾ। ਵਾਹ ਜੀ, ਸੁਣਿਆ ਬਜ਼ੁਰਗ ਵੀ ਬੜਾ ਵਜ਼ਨ ਚੁੱਕਦੇ ਰਹੇ ਨੇ। ਤੇ ਇਹ ਜਦੋਂ ਅਸੀਂ ਤੇ ਸਿਰਫ ਵੇਖਣ ਲੱਗੇ ਆ ਇੰਜ ਦੇ ਇੰਜ ਹੀ। ਵਾਹ ਜੀ। ਜੀ, ਇਹ ਲਗਾ ਫਿਰਦਾ ਨਹੀਂ, ਇੰਨੀ ਉਮਰ ਹੋ ਜਾਏ ਬੰਦੇ ਤੁਰਿਆ ਨਹੀਂ ਜਾਂਦਾ। ਸਕੂਲ ਬੜਾ ਪੁਰਾਣਾ ਸਿੱਖਾਂ ਦਾ ਪਿੰਡ ਸੀ ਹੈ। ਪਹਿਲੇ ਅਸੀਂ ਇੱਕ ਇੰਟਰਵਿਊ ਕਰ ਚੁੱਕੇ ਹਾਂ ਇਸ ਪਿੰਡ ਦੇ ਬਜ਼ੁਰਗ ਦਾ, ਅੱਜ ਫੇਰ ਆਏ ਹਾਂ, ਕੋਈ ਤਫਸੀਲ ਪੁੱਛਾਂਗੇ। ਬੰਦੋਗੇ ਪਿੰਡ ਦੀਆਂ ਗਲੀਆਂ ਹੈ ਜੀ। ਇਹ ਗੁਰਦੁਆਰੇ ਦੀ ਸਾਹਮਣੇ ਸਾਈਡ, ਅੰਦਰ ਨਹੀਂ ਜਾ ਸਕਦੇ ਲੇਕਿਨ ਹੁਣ ਅੰਦਰ ਰਹਿਸ਼ ਹੈ ਸ਼ਾਇਦ। ਬੰਦੋਗੇ ਪਿੰਡ ਦਾ ਗੁਰਦੁਆਰਾ। ਇਹ ਦੂਸਰਾ ਬਾਜ਼ਾਰ ਹੈ ਪਿੰਡ ਬੰਦੋਗੇ ਦਾ। ਨਹਿਰ ਨੂੰ ਲੋ ਜੀ, ਆ ਨਾਲ ਇਹਦੇ ਨਹਿਰਾਂ ਆ ਗਈਆਂ ਨੇ ਬੰਦੋਗੇ ਦੇ ਨਾਲ। ਇਹ ਸੇਮ ਹੈ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।